ਜੀ ਅਸਲਾਮੁਅਲੈਕੁਮ। ਇਹ ਗੱਲ ਸੁਣਿਓ ਗੌਰ ਨਾਲ। ਖਾਸਾਂ ਦੀ ਗੱਲ ਆਮਾਂ ਅੱਗੇ ਨਹੀਂ ਮੁਨਾਸਬ ਕਰਨੀ। ਮਿੱਠੇ ਖੀਰ ਪਕਾ ਮੁਹੰਮਦ ਕੁੱਤਿਆਂ ਅੱਗੇ ਧਰਨੀ। ਇਹ ਮੈਂ ਗੱਲ ਸੁਣਾ ਲਗਾ ਖਾਸਾਂ ਵਾਸਤੇ। ਇਸ਼ਕ ਦੀ ਆਮਾਂ ਦੀ ਗੱਲ ਨਹੀਂ ਹੈ, ਆਮਾਂ ਦੇ ਸੁਣਨ ਵਾਲੀ ਨਹੀਂ। ਜਿਹੜੇ ਖਾਸ ਲੋਕ ਨੇ, ਬਰੀਕ ਬਾਸਮਝ ਦਿਨਾ ਲੋਕ, ਜਿਹੜੇ ਖੁਦਾ ਦੀ ਯਾਦ ਵਾਲੇ ਨੇ, ਇਹ ਉਹਨਾਂ ਵਾਸਤੇ ਮੈਂ ਗੱਲ ਸੁਣਾਉਣ ਲੱਗਾ। ਉਹਨਾਂ ਵਾਲੀ ਜੇ ਆ ਸੁਣੋ ਹੁਣ ਕਾਬਲੇ ਗੌਰ। ਇੱਕ ਜਮਾਦਾਰ ਸੀ ਤੇ ਜਮਾਦਾਰ ਨਹੀਂ, ਇਹ ਝਾੜੂ ਫਿਰਨ ਵਾਲੀ। ਉਹ ਬਾਦਸ਼ਾਹ ਦੇ ਦਰਬਾਰ 'ਚ ਜਾ ਕੇ ਭਾਰੀ ਝਾੜੂ ਫੇਰਦੀ ਸੀ। ਇਸ਼ਕ ਦੀ ਮੈਂ ਗੱਲ ਸੁਣਾਉਣ ਲੱਗਾ। ਜਿਹੜੇ ਕੋਈ ਰਾਤ ਪਾਕ ਦੇ ਨੇੜੇ ਹੋਣ ਵਾਲੇ ਬੰਦੇ ਨੇ ਨਾ, ਉਹਨਾਂ ਵਾਸਤੇ ਗੱਲ ਹੈ। ਉਹ ਝਾੜੂ ਉੱਥੇ ਫੇਰਦੀ ਸੀ। ਇੱਕ ਦਿਨ ਉਹ ਬਿਮਾਰ ਹੋ ਗਈ। ਉਹਨੇ ਜਣੇ ਨੂੰ ਆਖਿਆ, ਉਹ ਗੱਲ ਸੁਣ, ਅੱਜ ਤੂੰ ਹੀ ਝਾੜੂ ਫੇਰਿਆ। ਆਖਿਆ ਚਲੋ ਮੈਂ ਲਗਾ ਜਾਣਾ। ਉਹ ਝਾੜੂ ਫੇਰ ਕੇ ਤੁਰ ਗਿਆ। ਦੂਜੇ ਦਿਨ ਫੇਰ, ਤੀਜੇ ਦਿਨ ਫੇਰ। ਉਹ ਜਿੱਥੇ ਝਾੜੂ ਫੇਰਦਾ ਸੀ ਨਾ ਪਿਆ, ਤੇ ਬਾਰੀ ਦੇ ਵਿੱਚੋਂ ਬਾਦਸ਼ਾਹ ਦੀ ਧੀ ਨੇ ਮੂੰਹ ਕੱਢਿਆ ਬਾਹਰ। ਉਹ ਬੜੀ ਹੁਸੀਨ ਸੀ। ਇਹ ਜਮਾਦਾਰ ਦੀ ਉਹ 'ਤੇ ਨਜ਼ਰ ਪੈ ਗਈ। ਉਹ ਮੁਬਤਲਾ ਹੋ ਗਿਆ, ਉਹਦੇ 'ਚ ਆਸ਼ਕ ਹੋ ਗਿਆ। ਤੁਰ ਆਇਆ। ਫਿਰ ਜਮਾਦਾਰ ਨੇ ਆ ਕੇ ਬਾਰੀ ਫੇਰ ਲਈ। ਹੌਲੀ ਹੌਲੀ ਉਹ ਬਿਮਾਰ ਹੋ ਗਿਆ। ਉਹਨੂੰ ਇਸ਼ਕ ਜੋ ਹੋ ਗਿਆ, ਉਹਦਾ ਦਿਨੇ ਰਾਤੀ ਉਹਦਾ ਫੋਟੋ ਅੱਗੇ ਰਵੇ। ਤੇ ਆਖਿਆ ਯਾ ਮੌਲਾ ਕਿਤੇ ਮਿਲਾ ਦੇ ਮੈਨੂੰ ਕਦੀ। ਤੇ ਗੱਲ ਜ਼ਾਦ ਨਹੀਂ ਕਰਦਾ ਪਿਆ, ਸਾਨੂੰ ਮਰਵਾ ਨਾ ਚੜੇ ਬਾਦਸ਼ਾਹ। ਉਹ ਵਿੱਚੋਂ ਵਿੱਚ ਬਿਮਾਰ ਹੋ ਕੇ ਮੰਜੀ 'ਤੇ ਡਿੱਗ ਪਿਆ। ਹਕੀਮ ਬੁਲਾਏ, ਡਾਕਟਰ ਬੁਲਾਏ। ਉਹਨਾਂ ਆਖਿਆ ਇਹਨੂੰ ਕੋਈ ਬਿਮਾਰੀ ਨਹੀਂ। ਉਹ ਜਮਾਦਾਰ ਦੀ ਆਖਰ ਇਹ ਹੁਣ ਜਿਹੜੀ ਹਰ ਵੇਲੇ ਉਹਦਾ ਫੋਟੋ ਅੱਗੇ ਰੱਖਦਾ ਸੀ, ਉਹਦਾ ਇਸ਼ਕ ਹੋ ਗਿਆ। ਤੇ ਇਹਦਾ ਐਕਸ ਤੇ ਉਹਨੂੰ ਵੀ ਪੈਣਾ ਸੀ ਨਾ, ਔਰਤ ਨੂੰ ਵੀ। ਉਹਦੇ ਅੰਦਰ ਵੀ ਕੋਈ ਰੌਲਾ ਪੈਣ ਲੱਗ ਪਿਆ। ਸ਼ਹਿਜ਼ਾਦੀ ਦੇ ਅੰਦਰ ਵੀ ਕੋਈ ਰੌਲਾ ਪੈਣ ਲੱਗ ਪਿਆ। ਬਈ ਉਹ ਜਮਾਦਾਰ ਆਉਂਦਾ ਸੀ ਇੱਥੇ। ਜਮਾਦਾਰ ਇਹਨੂੰ ਉਹਨੇ ਬੁਲਾਇਆ। ਬੁਲਾ ਕੇ ਉਹਨੇ ਆਖਿਆ ਜਮਾਦਾਰ ਨਹੀਂ, ਤੇਰਾ ਜਣਾ ਹੁੰਦਾ ਸੀ, ਉਹ ਕਿੱਥੇ ਹੀ? ਉਹਨੇ ਆਖਿਆ ਜੀ ਉਹ ਬਿਮਾਰ ਹੋ ਗਿਆ। ਕੀ ਸੂ? ਉਹਨੇ ਆਖਿਆ ਜੀ ਡਾਕਟਰ ਬੁਲਾਏ ਨੇ, ਹਕੀਮ ਬੁਲਾਏ ਨੇ। ਉਹ ਆਂਦਾ ਬਿਮਾਰੀ ਕੋਈ ਨਹੀਂ। ਤੇ ਉਹ ਸੁੱਕਦਾ ਜਾਂਦਾ। ਉਹਨਾਂ ਉਹਦੇ ਅੰਦਰ ਵੀ ਕੰਮ ਬਣ ਗਏ ਆ। ਸ਼ਹਿਜ਼ਾਦੀ ਦੇ ਅੰਦਰ ਵੀ ਉਹਨੂੰ ਵੀ ਇਹ ਰਸ ਹੋ ਗਈ ਕਿ ਮੈਂ ਵੀ ਉਹਦੇ ਨਾਲ ਉਹ ਗੱਲ ਕਰਾਂ। ਉਹਨੇ ਆਖਿਆ ਗੱਲ ਸੁਣ, ਇਹ ਕੀ ਤੂੰ? ਉਹਨੇ ਆਖਿਆ ਦੱਸਦਾ ਨਹੀਂ। ਉਹਨੇ ਆਖਿਆ ਉਹਨੂੰ ਪੁੱਛੀ। ਫਿਰ ਜਾ ਕੇ ਉਹਨੇ ਗੱਲ ਕੀਤੀ, ਸ਼ਹਿਜ਼ਾਦੀ ਬਾਦਸ਼ਾਹ ਦੀ ਲੜਕੀ ਤੇਰਾ ਪੁੱਛਦੀ ਪਈ। ਜ਼ਰਾ ਕਿ ਟੈਕਿਆ। ਅੱਛਾ। ਉਹਨੇ ਆਖਿਆ ਉਹਨੂੰ ਪੁੱਛ ਕੇ ਆ ਵੀ ਤੈਨੂੰ ਹੈ ਕੀ ਹੈ, ਤੇ ਦੱਸ ਕੇ ਹੈ ਕੀ ਹੈ ਤੈਨੂੰ। ਅਕਲਾ ਸੱਚੀ ਗੱਲ ਦੱਸੂ, ਕਿਸੇ ਅੱਗੇ ਗੱਲ ਨਾ ਕਰੀ। ਨਹੀਂ ਮੈਂ ਨਹੀਂ ਕਰਦੀ। ਉਹਨੇ ਆਖਿਆ ਮੈਨੂੰ ਇਸ਼ਕ ਹੋ ਗਿਆ ਬਾਦਸ਼ਾਹ ਦੀ ਲੜਕੀ ਨਾਲ। ਮੈਂ ਉਹਦੇ ਇਸ਼ਕ ਦੇ ਵਿੱਚ ਮੈਂ ਸੁੱਕਦਾ ਜਾਂਦਾ ਪਿਆ। ਨਹੀਂ ਟੁੱਕਰ ਦਾ ਚੇਤਾ ਰਿਹਾ, ਖਾਣ ਦਾ ਨਹੀਂ, ਕਿਸੇ ਸ਼ਹਿਰ ਦਾ ਚੇਤਾ ਰਿਹਾ। ਮੇਰਾ ਦਿਲ ਕਰਦਾ ਵੀ ਮੈਂ ਉਹਨੂੰ ਮਿਲਾਂ। ਦੂਜੇ ਦਿਨ ਆਈ ਜਮਾਦਾਰ ਨੇ ਬਾਦਸ਼ਾਹ ਦੀ ਲੜਕੀ ਬੁਲਾ ਲਿਆ। ਉਹਨੇ ਆਖਿਆ ਪੁੱਛਿਆ ਸਹੀ।
ਉਹਨੇ ਆਖਿਆ ਬਾਦਸ਼ਾਹ ਸਲਾਮਤ। ਮੈਂ ਪੁੱਛਿਆ, ਮੈਂ ਦੱਸਣਾ ਤਾਂ ਹੈ, ਇਹ ਪਹਿਲਾਂ ਮੈਨੂੰ ਹੱਥ ਮੈਂ ਜੋੜੇ ਨੇ, ਮੈਨੂੰ ਗੁੱਸੇ ਤੇ ਨਹੀਂ ਹੋਣ ਲੱਗੇ, ਮੈਨੂੰ ਖੁਸ਼ਦਾ ਤੇ ਨਹੀਂ ਦੇਣ ਲੱਗੇ। ਨਹੀਂ, ਤੂੰ ਗੱਲ ਸੁਣਾ। ਉਹਨੇ ਆਖਿਆ ਤੁਹਾਡੇ ਤੇ ਆਸ਼ਿਕ ਹੋ, ਤੁਹਾਡੇ ਇਸ਼ਕ ਦੇ ਵਿੱਚ ਮਰਦਾ ਜਾਂਦਾ ਪਿਆ। ਉਹਦੇ ਅੰਦਰ ਵੀ ਕੰਮ ਇੰਨਾ ਕੁ ਹੋ ਗਿਆ ਬਾਦਸ਼ਾਹਜ਼ਾਦੀ ਦੇ। ਉਹਨੇ ਆਖਿਆ ਗੱਲ ਸੁਣ, ਤੈਨੂੰ ਮੈਂ ਇੱਕ ਗੱਲ ਦੱਸਾਂ। ਉਹਨੂੰ ਜਾ ਕੇ ਆਖੀ ਦਰਿਆ ਦੇ ਦੰਦੇ ਤੇ ਬਹਿ ਜਾ ਕੇ, ਤੈਨੂੰ ਉੱਥੇ ਮਿਲਾ ਨਹੀਂ ਮੈਂ। ਬਹਿ ਕੇ ਉੱਥੇ ਰੱਬ ਰੱਬ ਕਰ ਤੇ ਕੋਈ ਸ਼ਾਇਦ ਦੇ ਤੇ ਲੈਣੀ ਨਹੀਂ ਕਿਸੇ ਕੋਲੋਂ। ਉਹ ਜਨਾਬ ਉੱਥੇ ਬਹਿ ਗਿਆ ਜਾ ਕੇ। ਇੱਕ ਦਿਨ ਇੱਕ ਬੀਬੀ ਆਈ, ਉਹਨੇ ਵੇਖਿਆ ਕਿੰਨੇ ਦਿਹਾੜੇ ਹੋਏ ਨੇ ਭੁੱਖਣ ਭਾਣਾ ਬੈਠਿਆ ਹੁੰਦਾ। ਉਹ ਰੋਟੀ ਪਕਾ ਕੇ ਲੈ ਆਈ, ਆਖਾ। ਉਹਨੇ ਆਖਿਆ ਲੈ ਜਾ। ਉਹਨੇ ਆਖਿਆ ਭਲਿਆ ਲੋਕਾਂ ਫਿਰਨਾ ਟੁਰਦਾ ਤੇ ਆਈ ਆ ਨਾ, ਥੋੜ੍ਹਾ ਬਹੁਤਾ ਥੋੜ੍ਹੀ ਗਰਾਈ ਲਾ ਲੈ। ਉਹ ਰੋਟੀ ਖਵਾ ਕੇ ਤੁਰ ਗਈ। ਉਹ ਰੋਜ਼ ਰੋਟੀ ਲਿਆਵੇ ਉਹਦੇ ਵਾਸਤੇ। ਇੱਕ ਬੰਦਾ ਉਹਨੇ ਕੋ ਪੈਸੇ ਅੱਗੇ ਸੁੱਟੇ, ਉਹਨੇ ਆਖਿਆ ਚੁੱਕ ਲੈ ਜਾ, ਜਿਹੜੀ ਕੋਈ ਸ਼ਾਇਦ ਦੇ ਆਖੇ ਲੈ ਜਾ। ਉਹ ਰੌਲਾ ਪੈ ਗਿਆ। ਸਾਰਿਆਂ ਬੰਦਿਆਂ ਆਖਿਆ ਉਹ ਧੰਦੇ ਤੇ ਇੱਕ ਫਕੀਰ ਬੈਠਾ ਹੈ, ਲੈਂਦਾ ਕੋਈ ਸ਼ਾਇਦ ਨਹੀਂ ਤੇ ਦੁਆ ਕਰਦਾ ਸਾਰਿਆਂ ਵਾਸਤੇ। ਉੱਡਦੀ ਗੱਲ ਬਾਦਸ਼ਾਹ ਕੋਲ ਤੁਰ ਗਈ। ਅੱਛਾ। ਬਾਦਸ਼ਾਹ ਨੇ ਆਖਿਆ ਐ ਵਜ਼ੀਰ, ਇਹ 5, 10, 20 ਅਸ਼ਰਫੀਆਂ ਦੀਆਂ ਥੈਲੀਆਂ ਧਰ ਲੈ ਪਰਾਤ 'ਚ, ਇਹ ਜਾ ਕੇ ਉਹਦੇ ਅੱਗੇ ਕਰ, ਚੈੱਕ ਕਰ ਹਾਂ ਕੀ ਇਹ। ਉਹ ਗਿਆ। ਉਹਨੇ ਆਖਿਆ ਸਾਈਂ ਜੀ ਸਲਾਮ ਹੈ। ਵੇਖਿਆ ਉਹਨੇ, ਇਹ ਕੀ ਆ, ਲੈ ਜਾ। ਉਹਨੇ ਆਖਿਆ ਥੈਲੀਆਂ ਨੇ ਅਸ਼ਰਫੀਆਂ ਦੀਆਂ, ਇਹ ਤੁਹਾਡੇ ਵਾਸਤੇ ਲੈਂਦੀਆਂ ਨੇ, ਲੈ ਲਓ, ਉਹ ਲੰਗਰ ਭੰਡਾਰਾ ਚੱਲੇਗਾ। ਉਹਨੇ ਆਖਿਆ ਚੁੱਕ ਲੈ ਜਾ ਇੱਥੋਂ, ਮੈਨੂੰ ਨਹੀਂ ਲੋੜ, ਚੁੱਕ ਇੱਥੋਂ। ਉਹ ਲੈ ਕੇ ਵਾਪਸ ਆ ਗਿਆ। ਬਾਦਸ਼ਾਹ ਨੇ ਆਖਿਆ ਸੁਣਾ। ਉਹਨੇ ਆਖਿਆ ਜੀ ਵਾਕਈ ਫਕੀਰ ਹੋ, ਨਹੀਂ ਲੈਂਦਾ, ਉਹ ਕੋਈ ਸ਼ਾਇਦ ਨਹੀਂ ਲੈਂਦਾ, ਇੰਨੀ ਦੌਲਤ ਉਹਨੇ ਵਾਪਸ ਕਰ ਛੜੀ। ਉਹਨੇ ਆਖਿਆ ਮੈਨੂੰ ਨਹੀਂ ਲੋੜ, ਲੈ ਜਾ। ਬਾਦਸ਼ਾਹ ਆਖਿਆ ਵਾਕਈ ਹੈ ਤੇ ਫਕੀਰ। ਫਿਰ ਉਹ ਅੱਛਾ ਵੱਡਾ ਮੈਂ ਵੀ ਚੱਲਾਂਗਾ। ਵੇਖਾਂਦੇ ਉਹਨੂੰ ਸ਼ਹਿਜ਼ਾਦੀ ਕੋਲ ਬੈਠੀ ਸੀ ਧੀ ਉਹਦੀ। ਉਹਨੇ ਆਖਿਆ ਅੱਬਾ ਜੀ ਮੈਂ ਵੀ ਨਾਲ ਜਾਣਾ, ਫਕੀਰ ਨੂੰ ਵੇਖਣਾ ਹੈ ਨਾ। ਉਹਨੇ ਆਖਿਆ ਤੂੰ ਵੀ ਪੁੱਤਰ ਲੱਗੀ ਚੱਲ। ਅੱਛਾ। ਜਿਸ ਵੇਲੇ ਗਏ ਦੋਏ ਜਾ ਕੇ ਬਹਿ ਗਏ। ਇੱਕ ਵਾਰੀ ਐਨ ਕਰ ਗਰਦਾਂ ਵੇਖ ਕੇ ਤਾਂ ਮੂੰਹ ਇੱਧਰ ਕਰ ਚੜਿਆ। ਉਹਦਾ ਰਾਬਤਾ ਖੁਦਾ ਦੀ ਜ਼ਾਤ ਪਾਕ ਨਾਲ ਹੋ ਗਿਆ। ਜ਼ਿਕਰ ਜੀ ਉਹਨਾਂ ਦਾ ਘਰਦਾ ਰਹਿੰਦਾ ਸੀ। ਇਹ ਦੁਨੀਆ ਦੀ ਕੋਈ ਸ਼ੈ ਉਹਦੇ ਅੰਦਰ ਜਿਹੜੀ ਕੋਈ ਥਾਂ ਹੀ ਨਹੀਂ ਕਿਸੇ ਚੀਜ਼ ਦਾ, ਵਿੱਚ ਹੀ ਬਾਤ ਹੈ। ਉਹ ਸ਼ਹਿਜ਼ਾਦੀ ਵੀ ਕੋਈ ਕੱਢ ਛੱਡੀ ਦਿਲ ਚੋਂ, ਰੱਬ ਨਾਲ ਤਾਰ ਜੋੜੇ, ਰਾਬਤਾ ਜੀ ਹੋ ਗਿਆ ਖੁਦਾ ਦੀ ਜ਼ਾਤ ਪਾਕ ਨਾਲ। ਜਿਸ ਉਹਨੇ ਵੇਖਿਆ ਨਹੀਂ ਨਾ ਤੇ ਸ਼ਹਿਜ਼ਾਦੀ ਨੇ ਕੀ ਕੀਤਾ, ਉਹਨੂੰ ਬੜਾ ਗੁੱਸਾ ਚੜ੍ਹਿਆ। ਉਹਨੇ ਖਿੱਚ ਕੇ ਚਪੇੜ ਮਾਰੀ ਉਹਨੂੰ। ਉਹ ਬਾਦਸ਼ਾਹ ਕਿਹਾ ਕੀ ਕੀਤਾ ਹੀ। ਉਹਨੇ ਆਖਿਆ ਅੱਬਾ ਜੀ ਤੁਹਾਨੂੰ ਨਹੀਂ ਪਤਾ ਇਸ ਗੱਲ ਦਾ, ਰਾਹ ਨੂੰ ਮੈਂ ਦੱਸਿਆ, ਫਕੀਰੀ ਵਾਲਾ। ਵਾਹ ਵਾਹ। ਰਾਹ ਨੂੰ ਮੈਂ ਦੱਸਿਆ, ਅੱਜ ਵੇਂਦਾ ਹੀ ਨਹੀਂ ਪਿਆ ਮੇਰੇ ਵੱਲੋਂ, ਤੂੰ ਕਿਸ ਤਰ੍ਹਾਂ ਦੱਸਿਆ। ਉਹਨੇ ਕਿਹਾ ਜ਼ਾਤ ਪਾਕ ਦੇ ਨਾਲ ਦਾ ਰਾਬਤਾ ਹੋ ਗਿਆ। ਇਹ ਹੁਣ ਕੁਝ ਸਮਝਦਾ ਹੀ ਨਹੀਂ ਦੁਨੀਆ ਦਾ, ਕੋਈ ਮਾਲ, ਕੋਈ ਚੀਜ਼, ਕੋਈ ਬੰਦਾ, ਕੋਈ ਸ਼ੈ, ਰਾਹ ਮੈਂ ਦੱਸਣ ਵਾਲੀ ਹਾਂ।
ਉਹ ਚਪੇੜ ਖਾ ਕੇ ਤੋਂ ਨੇ ਅੰਜ ਵੇਖਿਆ ਜਿਸ ਵੇਲੇ ਵੇਖਿਆ ਨਾ ਪਿਓ ਸ਼ਹਜ਼ਾਦੀ ਜਿਹੜੀ ਸੀ ਉਹਦੀ ਵੀ ਤਾਰ ਖੁਦਾ ਦੀ ਜਾਤ ਪਾ ਖਲ ਹੋ ਗਈ। ਵਾਹ ਜਿਸ ਵੇਲੇ ਉਹਨੇ ਵੇਖਿਆ ਉਹਦਾ ਰੋਸ਼ਨ ਜਮੀਦ ਹੋ ਗਿਆ। ਵਾਹ ਰਾਤ ਪਾਕ ਦਾ ਰਾਬਤਾ ਉਹਦਾ ਵੀ ਨਾਲ ਹੋ ਗਿਆ। ਦੋਵੇਂ ਜਨਤੀ ਹੋ ਗਏ। ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਇਸ ਖਾਸ ਵਾਲੇ ਨੇ ਤੁਹਾਨੂੰ ਪਹਿਲਾਂ ਦੱਸਿਆ ਮੈਂ। ਕਾਮਨ ਲੋਕ ਮੁਹੰਮਦ ਬਖਸ਼ਾ ਲਾਲ ਬਲਾਲ ਪੱਥਰ ਮਰਦ ਮਿਲੇ ਤੇ ਦਰਦ ਨਾ ਛੋੜੇ, ਔਗਣ ਦੇ ਗੁਣ ਕਰਦਾ ਕਾਬਲ ਲੋਕ ਮੁਹੰਮਦ ਬਖਸ਼ਾ ਲਾਲ ਬਣਾਣ ਪੱਥਰ ਦਾ। ਵਾਹ ਵਾਹ ਸਾਈਂ ਜੀ ਵਾਹ। ਵਾਹ ਮੀਆਂ ਸਾਹਿਬ ਸਲਾਮ ਹੈ, ਮੀਆਂ ਸਾਹਿਬ ਸਲਾਮ ਹੈ, ਮੀਆਂ ਮੁਹੰਮਦ ਸਾਹਿਬ ਸਲਾਮ ਹੈ ਸਰਕਾਰ।